ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਸਤਿ ਸ੍ਰੀ ਅਕਾਲ। ਇੰਡੋਸ ਗਿਆਨ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ। मैं दलजीत सिंह ਤੇ ਦੋਸਤੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਜ਼ਰਾइल ਤੇ ईरान ਦੀ जंग ਦੇ ਬਾਰੇ ਗੱਲ करांगे। ईरान इसराइल जंग। अभी आपको बताएं कि ईरान ने इसराइल के खिलाफ जवाबी कार्रवाई शुरू कर दी है। डोनाल्ड ट्रंप ने ईरान पर हमले के मंसूबे की मंजूरी दे दी। ईरान इजराइल वॉर शोज नो साइंस, जबकि इजराइल लगातार ये कहता रहा है कि हम जो सैन्य ठिकाने हैं ईरान के वहां पर बम्बार्डिंग कर रहे हैं, जो सैन्य ठिकाने। Israel has come under the heaviest aerial assault in its history. Israeli attack dubbed Operation Rising Lion. 13 ਜੂਨ 2025 ਨੂੰ ਇਜ਼ਰਾइल ਨੇ ईरान ਦੇ ਉੱਤੇ ਹਮਲਾ ਕਰ ਦਿੱਤਾ ਤੇ ਜਿਸ ਤੋਂ ਬਾਅਦ ਇਹ ਲੜਾਈ ਜਿਹੜੀ ਦੋਨਾਂ ਦੇਸ਼ਾਂ ਦੇ ਵਿੱਚ ਕਾਫੀ ਭੜਕ ਚੁੱਕੀ ਆ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਇਹ ਜਿਹੜੀ ਲੜਾਈ ਆ ਇਹਦੇ ਮੁੱਢਲੇ ਕਾਰਨ ਕੀ ਰਹੇ ਆ। ਕੀ ਤੁਸੀਂ ਜਾਣਦੇ ਹੋ ਕਿ ਇਜ਼ਰਾइल ਤੇ ईरान ਕਦੀ ਬਹੁਤ ਵਧੀਆ ਦੋਸਤ ਵੀ ਰਹਿ ਚੁੱਕੇ ਆ ਤੇ ਅਸੀਂ ਪਿਛਲ ਝਾਤ ਜਿਹੜੀ ਥੋੜੀ ਜਿਹੀ ਮਾਰਦੇ ਹਾਂ ਤੇ ਬੜਾ ਕੁਝ ਸਿੱਖਣ ਨੂੰ ਇਸ ਪ੍ਰੋਗਰਾਮ ਵਿੱਚ ਤੁਹਾਨੂੰ ਮਿਲੇਗਾ। ਅੱਜ ਇਹ ਕੱਟੜ ਦੁਸ਼ਮਣ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਆ, ਪਰ ਇਦਾਂ ਹਮੇਸ਼ਾ ਨਹੀਂ ਸੀ। ਠੰਡੀ ਜੰਗ ਜਦੋਂ ਚੱਲ ਰਹੀ ਸੀ ਉਸ ਵੇਲੇ ਵੀ ਇਹਨਾਂ ਦੀ ਆਪਸੀ ਮਿੱਤਰਤਾ ਰਹੀ ਸੀ। ਜਦੋਂ ਖਾੜੀ ਦੀ ਜੰਗ ਹੋਈ ਆ 1991 ਨੂੰ ਤੇ ਉਦੋਂ ਖੁੱਲ੍ਹ ਕੇ ਜਿਹੜੇ ਇੱਕ ਦੂਜੇ ਦੇ ਇਹ ਸਾਹਮਣੇ ਆਏ ਆ ਤੇ ਦੁਸ਼ਮਣ ਬਣ ਗਏ। ਦੋਨਾਂ ਦੀ ਆਪਸ ਦੇ ਵਿੱਚ ਮਿੱਤਰਤਾ ਵੀ ਰਹੀ, ਪਰ ਮਿੱਤਰਤਾ ਉਦੋਂ ਖਰਾਬ ਹੋਈ ਜਦੋਂ ਖਾੜੀ ਦੀ ਜੰਗ 1991 ਤੋਂ ਬਾਅਦ ਦੋਨਾਂ ਦੇ ਵਿੱਚ ਆਪਸੀ ਮਤਭੇਦ ਆਏ ਤੇ ਦੁਸ਼ਮਣ ਬਣ ਗਏ। 1947 ਦੀ ਗੱਲ ਕਰੀਏ ਤਾਂ ਉਸ ਵੇਲੇ ईरान ਉਹਨਾਂ 13 ਦੇਸ਼ਾਂ ਦੇ ਵਿੱਚ ਸੀ ਜਿਸ ਨੇ ਯੂਨਾਈਟਿਡ ਨੇਸ਼ਨ ਪਾਰਟੀਸ਼ਨ ਪਲਾਨ ਬ੍ਰਿਟਿਸ਼ ਮੋਡਰੇਟ ਆਫ ਪੈਲਸਟੀਨ, ਜਿਸ ਦੇ ਵਿੱਚ ਕਿ ਫਲਸਤੀਨ ਦੇ ਬਟਵਾਰੇ ਦੀ ਗੱਲ ਕੀਤੀ ਸੀ, ਉਹਦਾ ਵਿਰੋਧ ਕੀਤਾ। ਤੇ ਉਸਦੇ 2 ਸਾਲਾਂ ਦੇ ਬਾਅਦ ਹੀ ਯੂਨਾਈਟਿਡ ਨੇਸ਼ਨ ਦੇ ਵਿੱਚ ਇਜ਼ਰਾइल ਦੇ ਦਾਖਲੇ ਦਾ ਵਿਰੋਧ ਵੀ ईरान ਨੇ ਕੀਤਾ। ਪਰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਤੁਰਕੀ ਤੋਂ ਬਾਅਦ ईरान ਹੀ ਪਹਿਲਾ ਮੁਸਲਿਮ ਦੇਸ਼ ਸੀ ਜਿਸ ਨੇ ਇਜ਼ਰਾइल ਨੂੰ ਇੱਕ ਦੇਸ਼ ਦੇ ਤੌਰ ਦੇ ਉੱਤੇ ਮਾਨਤਾ ਵੀ ਦਿੱਤੀ। ਦੋਹਾਂ ਦੇਸ਼ਾਂ ਦੇ ਮਿੱਤਰਤਾ ਦੀ ਸ਼ੁਰੂਆਤ ਜੇ ਮੰਨਣੀ ਹੋਵੇ ਤਾਂ 1953 ਨੂੰ ਮੰਨ ਸਕਦੇ ਹਾਂ, ਜਦੋਂ ਇੱਕ ਸੰਧੀ ਹੋਈ ਜਿਹਨੂੰ ਇਰਾਨੀਅਨ ਖੌਫ ਦੀ ਠੈਟ ਕਿਹਾ ਜਾਂਦਾ, ਜਿਸ ਨੂੰ ईरान ਦੇ ਵਿੱਚ 28 ਮਾਡਲ ਖੌਫ ਦੀ ਠੈਟ ਦੇ ਤੌਰ ਦੇ ਉੱਤੇ ਵੀ ਜਾਣਿਆ ਜਾਂਦਾ। ਇਸ ਦੇ ਵਿੱਚ ईरान ਦੇ ਜਿਹੜੇ ਪ੍ਰਾਈਮ ਮਿਨਿਸਟਰ ਉਸ ਵੇਲੇ ਹੁੰਦੇ ਸੀ ਮੁਹੰਮਦ ਮੂਸਾਡੇਕ, ਉਹਨਾਂ ਨੂੰ ਅਗਸਤ 1953 ਦੇ ਵਿੱਚ ਗੱਦੀ ਤੋਂ ਲਾ ਦਿੱਤਾ ਗਿਆ ਤੇ ਅਮਰੀਕਾ ਤੇ ਇੰਗਲੈਂਡ ਦੇ ਸਹਿਯੋਗ ਦੇ ਨਾਲ ਇੱਕ ਆਟੋਕ੍ਰੈਟਿਕ ਸ਼ਾਸਕ ਗੱਦੀ ਦੇ ਉੱਤੇ ਬਿਠਾ ਦਿੱਤਾ ਗਿਆ ਜਿਸ ਦਾ ਨਾਂ ਸੀ ਸ਼ਾਹ ਮੁਹੰਮਦ ਰਜ਼ਾ ਪਹਿਲਵੀ। ਇਸ ਨੂੰ ਬਣਾਉਣ ਦਾ ਕਾਰਨ ਇਹ ਸੀ ਕਿ ਬ੍ਰਿਟਿਸ਼ ਕੰਪਨੀਆਂ ਜਿਹੜੀ ਆਪਣੀ ਤੇਲ ਆ ਉਹਨਾਂ ਨੂੰ ਸੁਰੱਖਿਅਤ ਰੱਖਣਾ ਚਾਹੁੰਦੀ ਸੀ ਕਿ ਇੱਥੋਂ ਅਸੀਂ ਤੇਲ ਜਿਹੜਾ ਆ ਉੱਥੋਂ ਲੈ ਸਕਦੇ ਹਾਂ। ਇਸ ਰਾਜ ਦੇ ਵਿੱਚ ਇਜ਼ਰਾइल ਤੇ ईरान ਦੇ ਸੰਬੰਧ ਜੇ ਕਹਿ ਲਈਏ ਕਿ ਜੇ ਮਾੜੇ ਨਹੀਂ ਤਾਂ ਸੁਖਾਵੇਂ ਜਿਹੇ ਰਹੇ ਆ। ਪਰ 1979 ਦੇ ਵਿੱਚ ਇਸ ਸੱਤਾ ਨੂੰ ਉਖਾੜ ਦਿੱਤਾ ਗਿਆ ਜਿਸ ਨੂੰ ਕਿ ईरानी ਇਸਲਾਮਿਕ ਕ੍ਰਾਂਤੀ ਦਾ ਨਾਂ ਦਿੱਤਾ ਗਿਆ। ਪਰ 1980 ਤੋਂ ਲੈ ਕੇ 1988 ਤੱਕ ਫੇਰ ਵੀ ईरान ਤੇ ਇਜ਼ਰਾइल ਦੇ ਸੰਬੰਧ ਕਾਇਮ ਰਹੇ ਆ। 1990 ਤੋਂ ਬਾਅਦ ਜਦੋਂ ਸੋਵੀਅਤ ਯੂਨੀਅਨ ਟੁੱਟ ਗਿਆ ਤੇ ਇਰਾਕ ਖਾੜੀ ਜੰਗ ਹਾਰ ਗਿਆ ਤਾਂ ਇਜ਼ਰਾइली ਪ੍ਰਧਾਨ ਮੰਤਰੀ ਸੀ ਉਸ ਵੇਲੇ ਜਿੰਟ ਸ਼ੈਕ ਰਵਿੰਸਨ, ਉਹਦੀ ਸਰਕਾਰ ईरान ਦੇ ਲਈ ਹੋਰ ਵੀ ਜ਼ਿਆਦਾ ਅਗਰੈਸਿਵ ਹੋ ਗਈ। ਦੋਹਾਂ ਦੇਸ਼ਾਂ ਦੇ ਵਿੱਚ ਤਣਾਅ ਦਾ ਸਭ ਤੋਂ ਵੱਡਾ ਕਾਰਨ ਨਿਊਕਲੀਅਰ ਪ੍ਰੋਗਰਾਮ ਹੈ ਜਿਹੜਾ ਕਿ ईरान ਕਰ ਰਿਹਾ ਹੈ। ਹੋਰ ਵੀ ਕਈ ਕਾਰਨ ਨੇ ਜਿਸ ਦੇ ਵਿੱਚ ਕਿ ਇਹ ਇਜ਼ਰਾइल ਮੰਨਦਾ ਆ ਕਿ ਉਸ ਦੇ ਵਿਰੋਧੀ ਗੁੱਟ ਜਿਵੇਂ ਹਿਜ਼ਬੁੱਲਾ, ਇਸਲਾਮਿਕ ਜਹਾਦ, ਹਮਾਸ ਤੇ ਹੌਥੀ ਗਰੁੱਪ, ਇਹਨਾਂ ਨੂੰ ईरान ਦੀ ਸਹਾਇਤਾ ਪ੍ਰਾਪਤ ਆ। ਇਜ਼ਰਾइल ਇਹ ਵੀ ਮੰਨਦਾ ਕਿ 1992 ਦੇ ਇਜ਼ਰਾइली ਬੰਬਾਰੀ ਤੇ 1994 ਦੇ AMI ਦੇ ਬੰਬਿੰਗ ਦੇ ਵਿੱਚ ਵੀ ईरान ਦਾ ਸਿੱਧਾ ਹੱਥ ਹੈ। ईरानी ਤੇ ਇਜ਼ਰਾइली ਸਿੱਧੇ ਤੌਰ ਦੇ ਉੱਤੇ ਲਬਨਾਨ ਦੇ ਵਿੱਚ 2006 ਦੇ ਵਿੱਚ ਵੀ ਇੱਕ ਤਰ੍ਹਾਂ ਦੇ ਨਾਲ ਭਿੜ ਚੁੱਕੇ ਆ। ईरान ਤੇ ਇਜ਼ਰਾइल ਨੇ ਦੂਜੇ ਦੇਸ਼ਾਂ ਦੇ ਵਿੱਚ ਵੀ ਵਿਰੋਧੀ ਗੁੱਟਾਂ ਦੀ ਮਦਦ ਕੀਤੀ ਆ, ਜਿਵੇਂ ਕਿ ਸੀਰੀਆ ਦੇ ਵਿੱਚ, ਯਮਨ ਦੀ ਸਿਵਲ ਵਾਰ ਦੇ ਵਿੱਚ ਵੀ ਕਾਫੀ ਇੱਕ ਦੂਜੇ ਦੇ ਉੱਤੇ ਹਮਲਾਵਰ ਰਹੇ ਆ ਤੇ ਸਾਈਬਰ ਹਮਲੇ ਜਿਹੜੇ ਆ ਉਹ ਵੀ ਕੀਤੇ ਆ। 2024 ਦੇ ਵਿੱਚ ਦੋਹਾਂ ਦੇਸ਼ਾਂ ਦੇ ਵਿੱਚ ਦੁਸ਼ਮਣੀ ਹੋਰ ਵੀ ਵੱਧ ਗਈ ਜਦੋਂ ਇਜ਼ਰਾइल ਨੇ ਗਾਜ਼ਾ ਨੂੰ ਤਬਾਹ ਕਰ ਦਿੱਤਾ। ਹੁਣ ਫੇਰ ਇੱਕ ਇਹ ਜਿਹੜੀ ਜੰਗ ਆ ਉਹ ਲੱਗ ਚੁੱਕੀ ਆ ਤੇ ਇਜ਼ਰਾइल ਦਾ ਮੰਨਣਾ ਇਹ ਆ ਕਿ ईरान ਉਸ ਨਿਊਕਲੀਅਰ ਪ੍ਰੋਗਰਾਮ ਦੇ ਬਹੁਤ ਨੇੜੇ ਪਹੁੰਚ ਚੁੱਕਾ ਤੇ ਜੇ ਨਿਊਕਲੀਅਰ ਬੰਬ ईरान ਬਣਾ ਲੈਂਦਾ ਤਾਂ ਇਸ ਖਿੱਤੇ ਦੇ ਲਈ ਬੜਾ ਖਤਰਾ ਹੋਵੇਗਾ, ਇਹ ਇਜ਼ਰਾइल ਦਾ ਮੰਨਣਾ। ਪਰ ਦੂਜੇ ਪਾਸੇ ईरान ਦਾ ਕਹਿਣਾ ਇਹ ਆ ਕਿ ਸਾਡਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਆ ਉਹ ਸਿਰਫ ਸ਼ਾਂਤੀ ਦੇ ਲਈ ਆ, ਉਹ ਜਿਹੜੀ ਸਿਰਫ ਅਸੀਂ ਊਰਜਾ ਦੇ ਲਈ ਅਸੀਂ ਵਰਤਣਾ। ਤੇ ਇਜ਼ਰਾइल ਦੀ ਸਿੱਧੀ ਪਿੱਠ ਦੇ ਉੱਤੇ ਅਮਰੀਕਾ ਵੀ ਹੈਗਾ ਤੇ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਦੀ ਸ਼ਹਿ ਦੇ ਉੱਤੇ ਇਹ ਜਿਹੜਾ ਯੁੱਧ ਆ ਉਹ ਲੜਿਆ ਜਾ ਰਿਹਾ। ਦੂਜੇ ਪਾਸੇ ईरान ਨੇ ਜਿਸ ਤਰੀਕੇ ਦੇ ਨਾਲ ਮਿਜ਼ਾਈਲ ਹਮਲਾ ਕੀਤਾ ਆ ਤੇ ਉਸ ਤੋਂ ਵੀ ਲੱਗਦਾ ਕਿ ਇਹ ਜੰਗ ਕੁਛ ਦਿਨ ਹੋਰ ਚੱਲਣੀ ਆ ਕਿਉਂਕਿ ਕਾਫੀ ਵੱਡਾ ਜ਼ਖੀਰਾ ਮਿਜ਼ਾਈਲ ਦਾ ईरान ਦੇ ਕੋਲ ਹੈਗਾ।
ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖਾਂਗੇ ਕਿ ਇਹ ਜਿਹੜੀ ਜੰਗ ਆ, ਇਹ ਜਿਹੜਾ ਵਿਰੋਧ ਆ, ਇਹ ਕੇਸ ਕਰਵਟ ਬੈਠਦਾ ਕਿ ਅਮਰੀਕਾ ਜਿਹੜਾ ਕਿ ਆਫਰ ਕਰ ਰਿਹਾ ਈਰਾਨ ਨੂੰ ਇੱਕ ਸੰਧੀ ਦੇ ਤੌਰ ਦੇ ਉੱਤੇ ਕਿ ਪਰਮਾਣੂ ਜਿਹੜਾ ਇਹ ਨੈਟਵਰਕ ਹੈ, ਇਹ ਪ੍ਰੋਗਰਾਮ ਆ, ਇਹਨੂੰ ਬੰਦ ਕੀਤਾ ਜਾਵੇ। ਕੀ ਉਹ ਅੱਗੇ ਆਉਂਦਾ ਆ ਜਾਂ ਨਹੀਂ, ਇਸ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਤੁਸੀਂ ਜੁੜੇ ਰਹੋ ਇੰਡੋਸ ਟੀਵੀ ਦੇ ਨਾਲ, ਤੇ ਅਸੀਂ ਇਹੋ ਜਿਹੀਆਂ ਜਾਣਕਾਰੀ ਵਾਲੀਆਂ ਜਿਹੜੀਆਂ ਪ੍ਰੋਗਰਾਮ ਆ ਤੁਹਾਡੇ ਤੱਕ ਅਸੀਂ ਰੂਬਰੂ ਕਰਾਂਗੇ। ਆਪਣਾ ਖਿਆਲ ਰੱਖਿਓ, ਮਿਲਾਂਗੇ ਅਗਲੇ ਜਾਣਕਾਰੀ ਭਰਪੂਰ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਆਪਣਾ ਖਿਆਲ ਰੱਖਿਓ। ਸਤਿ ਸ੍ਰੀ ਅਕਾਲ।